ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਹੋਜ਼ੇ ਦਾ। ਸੈਨ ਹੋਜ਼ੇ ਦੇ ਵਿੱਚ ਪੁਲਿਸ ਨੇ 38,000 ਪਾਉਂਡ ਗੈਰ ਕਾਨੂੰਨੀ ਪਟਾਕੇ ਜ਼ਬਤ ਕੀਤੇ ਆ ਤੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਇੱਕ ਪਬਲਿਕ ਸਟੋਰੇਜ ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗੀ ਸੀ ਤੇ ਬਹੁਤ ਵੱਡੀ ਅੱਗ ਜਿਹੜੀ ਇਹ ਲੱਗੀ ਸੀ। ਤੇ ਇਸ ਮਾਮਲੇ ਦੇ ਵਿੱਚ ਹੁਣ SJPD ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਨੇ 2 ਜਣਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਪੁਲਿਸ ਨੇ ਦੱਸਿਆ ਕਿ ਐਂਥਨੀ ਡਿਸਿਲਵਾ 45 ਸਾਲਾਂ ਦਾ ਤੇ ਨਥਾਈਏਲ ਵੈਲਸ ਜਿਹੜਾ 25 ਸਾਲਾਂ ਦਾ, ਦੋਨੇ ਸੈਨ ਹੋਜ਼ੇ ਦੇ ਰਹਿਣ ਵਾਲੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੂੰ ਹੁਣ ਗੈਰ ਕਾਨੂੰਨੀ ਪਟਾਕਿਆਂ ਨੂੰ ਵੇਚਣ ਤੇ ਉਹਨਾਂ ਨੂੰ ਬਣਾਉਣ ਤੇ ਉਹਨਾਂ ਦੀ ਵਿਕਰੀ ਕਰਨ ਸਮੇਤ ਵੱਖ-ਵੱਖ ਦੋਸ਼ਾਂ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਪੁਲਿਸ ਨੇ ਦੱਸਿਆ ਕਿ 14 ਜੂਨ ਦੀ ਗੱਲ ਹੈ ਜਦੋਂ ਸੈਨ ਹੋਜ਼ੇ ਦੇ ਵਿੱਚ 88 ਬਲੌਸਮ ਹੈਲਥ ਰੋਡ ਸਥਿਤ ਸਟੋਰੇਜ ਦੇ ਵਿੱਚ ਇੱਕ ਅੱਗ ਲੱਗੀ ਸੀਗੀ ਤੇ ਇਸ ਸਟੋਰੇਜ ਯੂਨਿਟ ਦੇ ਵਿੱਚ ਲੱਗੀ ਅੱਗ ਕਰਕੇ ਕਈ ਤਰ੍ਹਾਂ ਦੀ ਜਿਹੜੀ ਗੈਰ ਕਾਨੂੰਨੀ ਪਟਾਕੇ ਉਹ ਸਾੜੇ ਗਏ ਸਨ ਤੇ ਜਦੋਂ ਪੁਲਿਸ ਨੇ ਇਹਦੀ ਜਾਂਚ ਕੀਤੀ ਤਾਂ ਇਸ ਅੱਗ ਨੇ ਪੂਰੀ ਇਮਾਰਤ ਦੇ ਅੰਦਰ ਸਟੋਰ ਕੀਤੀ ਹਰ ਚੀਜ਼ ਨੂੰ ਤਬਾਹ ਕਰ ਦਿੱਤਾ ਸੀ। ਪੁਲਿਸ ਨੇ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਅੱਗ ਦੀ ਜਾਂਚ ਕੀਤੀ ਗਈ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅੱਗ ਲਾਉਣ ਤੋਂ ਜਾਂਚ ਦੇ ਦੌਰਾਨ ਪੁਲਿਸ ਨੇ ਇਸ ਥਾਂ ਤੋਂ ਤਕਰੀਬਨ 20 ਟਨ ਗੈਰ ਕਾਨੂੰਨੀ ਜਿਹੜੇ ਪਟਾਕੇ ਆ ਜ਼ਬਤ ਕੀਤੇ ਆ ਤੇ 38,000 ਪਾਉਂਡ ਗੈਰ ਕਾਨੂੰਨੀ ਪਟਾਕੇ ਜ਼ਬਤ ਕਰਨ ਤੇ ਇਸ ਅੱਗ ਜਣੀ ਦੇ ਮਾਮਲੇ ਦੇ ਵਿੱਚ ਜਦੋਂ ਜਾਂਚ ਚੱਲ ਰਹੀ ਸੀ ਤਾਂ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ। ਐਂਥਨੀ ਡਿਸਿਲਵਾ 45 ਸਾਲ ਦਾ ਤੇ ਨਥਾਈਏਲ ਵੈਲਸ ਜਿਹੜਾ ਕਿ 25 ਸਾਲ ਦਾ ਦੱਸਿਆ ਗਿਆ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਤੇ ਇਹਨਾਂ ਦੋਨਾਂ ਨੂੰ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜੀ ਅਗਲੀ ਖਬਰ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ 34 ਸਾਲਾ ਬੰਦਾ 13,000 ਫੁੱਟ ਦੀ ਪੀਕ ਜੋ ਆ ਪਹਾੜੀ ਦੀ ਉੱਤੋਂ ਡਿੱਗ ਪਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਡੈਰਿਕ ਥੋਇਲੇ ਨਾਮ ਦਾ 34 ਸਾਲਾਂ ਦਾ ਇਹ ਨੌਜਵਾਨ ਯੂਨੀਵਰਸਿਟੀ ਪੀਕ ਦੇ ਉੱਤੇ ਜੋ 13,599 ਫੁੱਟ ਉੱਚੀ ਹੈਗੀ ਆ ਕੈਲੀਫੋਰਨੀਆ ਦੀਆਂ ਸਿਆਰਾ ਨਵਾਡਾ ਪਹਾੜੀਆਂ ਦੇ ਵਿੱਚ, ਉੱਥੇ ਸੈਰ ਕਰ ਰਿਹਾ ਸੀ ਜੂਨ 25 ਨੂੰ ਜਦੋਂ ਆਲ ਆਫ ਸਡਨ ਉਹ ਡਿੱਗ ਪਿਆ ਤੇ ਇਨਿਊ ਕਾਉਂਟੀ ਦੀ ਸਰਚ ਤੇ ਰੈਸਕਿਊ ਟੀਮ ਨੇ ਇਸ ਨੂੰ ਲੱਭਿਆ ਤੇ ਸੰਡੇ ਈਵਨਿੰਗ ਨੂੰ ਪਿਛਲੇ ਸੰਡੇ ਈਵਨਿੰਗ ਨੂੰ ਤੇ ਉਹ ਮਾਊਂਟੇਨਰਿੰਗ ਕਰ ਰਿਹਾ ਸੀ ਤੇ ਜਦੋਂ ਉਹਦਾ ਜਿਹੜਾ ਸਾਥੀ ਸੀ ਉਸਨੇ 911 ਕਾਲ ਕੀਤੀ ਪਰ ਬਾਈ ਦਾ ਟਾਈਮ ਪੁਲਿਸ ਉੱਥੇ ਪਹੁੰਚੀ ਜਾਂ ਰੈਸਕਿਊ ਟੀਮ ਪਹੁੰਚੀ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਕਿਉਂਕਿ ਉਹਦੀ ਜਿਹੜੀਆਂ ਸੱਟਾਂ ਆ ਉਹ ਬਹੁਤ ਜ਼ਿਆਦਾ ਲੱਗ ਗਈਆਂ। ਜੀ ਸੈਕਰਾਮੈਂਟੋ ਦੇ ਵਿੱਚ ਅਕਸਰ ਗੋਲੀ ਚੱਲਣ ਦੀਆਂ ਵਾਰਦਾਤਾਂ ਜਿਹੜੀਆਂ ਨੇ ਵਾਪਰਦੀਆਂ ਰਹਿੰਦੀਆਂ ਨੇ ਤੇ ਅਕਸਰ ਹੀ ਇਸ ਮਾਮਲੇ ਦੇ ਵਿੱਚ ਜਿਹੜੀ ਉੱਥੋਂ ਦੀ ਕਾਨੂੰਨ ਵਿਵਸਥਾ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ। ਹੁਣ ਇੱਕ ਵਾਰ ਮੁੜ ਤੋਂ ਸੈਨ ਹੋਜ਼ੇ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ ਤੇ ਇਹਦੇ ਵਿੱਚ 4 ਜਣੇ ਜ਼ਖਮੀ ਦੱਸੇ ਗਏ ਨੇ। ਇਹ ਗੋਲੀਬਾਰੀ ਵਾਪਰੀ ਹੈ। ਗੋਲੀਬਾਰੀ ਦੀ ਘਟਨਾ ਫਲੋਰਿਨ ਤੇ ਪਾਵਰਿਨ ਸੜਕਾਂ ਦੇ ਉੱਤੇ ਅੱਜ ਇੱਥੇ ਦੱਖਣ ਪੱਛਮੀ ਕਿਨਾਰਿਆਂ ਦੇ ਉੱਤੇ ਜਿਹੜੀ ਸੁਪਰ ਮਾਰਕੀਟ ਆ ਉਹਦੀ ਪਾਰਕਿੰਗ ਲੋਟ ਦੇ ਵਿੱਚ ਇਹ ਗੋਲੀਆਂ ਚੱਲਣ ਦੀ ਜਿਹੜੀ ਵਾਰਦਾਤ ਆ ਉਹ ਵਾਪਰੀ ਹੈ। ਪੁਲਿਸ ਨੇ ਇਹ ਗੱਲ ਦੱਸੀ ਹੈ ਜਿਹੜੇ ਕਿ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਾ ਆਫਿਸ ਹੈ ਕਿ ਸਾਰੇ ਜਿਹੜੇ ਪੀੜਤ ਹੈ ਉਹ ਬਾਲਗ ਨੇ ਤੇ ਸਾਰਿਆਂ ਦੀ ਜਿਹੜੀ ਜਾਨ ਆ ਉਹ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਹਸਪਤਾਲ ਦੇ ਵਿੱਚ ਉਹ ਆਪਣੇ ਆਪ ਹੀ ਜਿਹੜੇ ਚਲੇ ਗਏ ਸੀ। ਵਿਕਟਮਸ ਕੌਣ ਨੇ ਤੇ ਵਿਕਟਮਸ ਦਾ ਇਹ ਗੋਲੀਆਂ ਚਲਾਉਣ ਵਾਲੇ ਬੰਦੇ ਨਾਲ ਕੀ ਸੰਬੰਧ ਸੀ ਇਸ ਬਾਰੇ ਪੁਲਿਸ ਨੇ ਹਾਲੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਹਾਂ, ਪੁਲਿਸ ਨੇ ਇਹਨਾਂ ਜ਼ਰੂਰ ਦੱਸਿਆ ਕਿ ਵਾਰਦਾਤ ਨੂੰ ਲੁੱਟ ਦੇ ਇਰਾਦੇ ਨਾਲ ਅੰਜਾਮ ਜਿਹੜਾ ਉਹ ਨਹੀਂ ਦਿੱਤਾ ਗਿਆ। ਇਸ ਮਸਲੇ ਦੇ ਵਿੱਚ ਕਈ ਹੋਰ ਪਹਿਲੂਆਂ ਤੋਂ ਵੀ ਇਸ ਪੂਰੀ ਜਿਹੜੀ ਵਾਰਦਾਤ ਹੈ ਇਹਦੀ ਜਾਂਚ ਕੀਤੀ ਜਾ ਰਹੀ ਹੈ। ਜੀ।